ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀਆਂ ਡਿਸਪੈਂਸਰੀਆਂ ਤੋਂ। ਕਹਿੰਦੇ ਪੰਜਾਬ ਦੀਆਂ ਡਿਸਪੈਂਸਰੀਆਂ ਦੇ ਵਿੱਚ ਦਵਾਈਆਂ ਮੁੱਕ ਗਈਆਂ ਤੇ ਉਧਰ ਦੂਜੇ ਪਾਸੇ ਰਾਜਧਾਨੀ ਦੇ ਹਸਪਤਾਲਾਂ ਨੇ ਵੀ ਪੰਜਾਬੀਆਂ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਹੈ ਜੀ। ਹਾਂ, ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ 'ਚ ਬਣੀ ਸੀ ਜਾਂ ਵੰਡ ਤੋਂ ਪਹਿਲਾਂ ਦਾ ਚੋਣ ਪ੍ਰਚਾਰ ਸੀ ਤਾਂ ਮੁਹੱਲਾ ਕਲੀਨਿਕਾਂ ਨੂੰ ਬਹੁਤ ਉਭਾਰਿਆ ਗਿਆ, ਬਹੁਤ ਡੋਂਡੀ ਪਿੱਟੀ ਗਈ ਕਿ ਭਾਈ ਮੁਹੱਲਾ ਕਲੀਨਿਕਾਂ ਨਾਲ ਪੰਜਾਬ ਦੇ ਵਿੱਚ ਇੱਕ ਸਿਹਤ ਸਹੂਲਤਾਂ 'ਚ ਬਦਲਾਅ ਆ ਜਾਣਾ। ਸੋ ਮੁਹੱਲਾ ਕਲੀਨਿਕ ਪ੍ਰੋਜੈਕਟ ਦੇ ਤੌਰ ਦੇ ਉੱਤੇ, ਪਾਇਲਟ ਪ੍ਰੋਜੈਕਟ ਦੇ ਤੌਰ ਤੇ ਖੋਲੇ ਵੀ, ਤੇ ਉਹ ਪੁਰਾਣੇ ਜਿਹੜੇ ਸੁਵਿਧਾ ਸੈਂਟਰ ਜੇ ਸੀਗੇ ਉਹਨਾਂ ਨੂੰ ਰੰਗ ਰੋਗਨ ਕਰਕੇ ਉਹਨਾਂ ਨੂੰ ਨਵਾਂ ਨਾਂ ਦੇ ਕੇ ਆਮ ਆਦਮੀ ਕਲੀਨਿਕ ਦਾ ਨਾਂ ਦਿੱਤਾ ਗਿਆ। ਸੋ ਉਹਨਾਂ ਦੀ ਸਥਿਤੀ ਨੂੰ ਲੈ ਕੇ ਉਹਨਾਂ ਦੀ ਵੀਡੀਓ ਬਣਾ ਕੇ ਚਲਾਈਆਂ ਵੀ ਜਾਂਦੀ ਹੈ, ਆਪਣੇ ਪੇਜਾਂ ਤੇ ਪਾਈਆਂ ਜਾਂਦੀਆਂ, ਪਰ ਉਹ ਖੁੱਲੇ ਕਿੰਨੇ ਪੰਜਾਬ 'ਚ? 12,000 ਤੋਂ ਵੱਧ ਪੰਜਾਬ 'ਚ ਪਿੰਡ ਨੇ ਤੇ 12,000 ਪਿੰਡਾਂ ਦੇ ਹਵਾਲੇ ਨਾਲ ਅਜੇ ਚੰਦ ਗਿਣਤੀ ਦੇ, ਮਤਲਬ ਕਿ ਊਂਠ ਦੇ ਮੂੰਹ 'ਚ ਜੀਰਾ ਵੀ ਨਹੀਂ ਅਜੇ ਜੀ। ਸੋ ਉਹ 117 ਹਲਕਿਆਂ ਦੇ ਹਿਸਾਬ ਨਾਲ ਖੁੱਲਣੇ ਹਾਲ ਤਾਂ ਪਹਿਲਾਂ ਕਹਿੰਦੇ, ਉਹ ਵੀ ਪੂਰੇ ਨਹੀਂ ਹੋਏ ਹਲੇ। ਸੋ 117 ਐਮਐਲਏਆਂ ਦੇ ਵੀ ਪੂਰੇ, ਮਤਲਬ ਇੱਕ ਹਲਕੇ 'ਚ ਇੱਕ ਵੀ ਨਹੀਂ। ਪਰ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਪੰਚਾਇਤ ਵਿਭਾਗ ਵੱਲੋਂ ਜਾਂ ਪੇਂਡੂ ਵਿਕਾਸ ਵਿਭਾਗ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਕੁਝ ਡਿਸਪੈਂਸਰੀਆਂ ਚੱਲਦੀਆਂ ਪ੍ਰਵੀਨ ਜੀ, ਜਿਹੜੀਆਂ ਲੰਮੇ ਸਮੇਂ ਤੋਂ, ਮਤਲਬ ਕਿ ਚਲੋ ਜਿਹੜੀਆਂ ਪਿੰਡ ਪੱਧਰ ਤੇ ਕੁਝ ਲੋੜਾਂ ਹੁੰਦੀਆਂ, ਕੋਈ ਸਿਰ ਦਰਦ ਹੈ, ਕੋਈ ਪੱਟੀ ਕਰਨੀ ਹੈ, ਕੋਈ ਜ਼ਖਮ ਹੋ ਗਿਆ, ਕੋਈ ਸੱਟ ਫੇਟ ਲੱਗ ਗਈ, ਕੋਈ ਮਾੜਾ ਮੋਟਾ ਦਰਦ ਦੀ ਕੋਈ ਮਸਲਾ ਹੈ, ਕੋਈ ਚੂੜ ਵਿੰਗੀ ਹੋ ਗਈ, ਕੁਛ ਹੋ ਗਿਆ, ਉਹਨਾਂ ਦਾ ਫੌਰੀ ਇਲਾਜ ਦੇ ਲਈ ਉਹ ਡਿਸਪੈਂਸਰੀਆਂ ਬਹੁਤ ਸਹਾਈ ਸਿੱਧ ਹੁੰਦੀਆਂ। ਹਾਂ, ਪਹਿਲੇ ਦੌਰ ਦੇ ਵਿੱਚ ਵੀ ਬਹੁਤ ਉੱਥੇ ਦਵਾਈਆਂ ਦੀ ਕਮੀ ਆਪਾਂ ਦੇਖਦੇ ਰਹੇ ਕਿ ਪੱਟੀਆਂ ਨਹੀਂ ਮਿਲਦੀਆਂ ਸੀ, ਦਵਾਈਆਂ ਨਹੀਂ ਮਿਲਦੀਆਂ ਸੀ, ਡਾਕਟਰ ਨਹੀਂ ਲੱਭਦੇ ਸੀ। ਸੋ ਹੌਲੀ ਹੌਲੀ ਉਹਦੇ ਵਿੱਚ ਸੁਧਾਰ ਹੋਣ ਦੀ ਕਵਾਇਦ ਸ਼ੁਰੂ ਹੋਈ ਤੇ ਪਿਛਲੇ ਕੁਝ ਸਾਲਾਂ 'ਚ ਲੱਗਣ ਲੱਗਾ ਕਿ ਹਾਂ, ਡਿਸਪੈਂਸਰੀਆਂ ਦੇ ਵਿੱਚ ਕੁਝ ਸੁਧਾਰ ਆਇਆ। ਪਰ ਜਦੋਂ ਆਮ ਆਦਮੀ ਪਾਰਟੀ ਪ੍ਰਚਾਰ ਦੇ ਵਿੱਚ ਆਉਂਦੀ ਹੈ ਤਾਂ ਲੱਗਦਾ ਕਿ ਹੁਣ ਬਹੁਤ ਵੱਡਾ ਸੁਧਾਰ ਸਿਹਤ ਖੇਤਰ 'ਚ ਹੋਏਗਾ, ਕਿਉਂਕਿ ਇਹਨਾਂ ਨੇ ਆਪਣਾ ਸਿੱਖਿਆ ਤੇ ਸਿਹਤ ਨੂੰ ਹੀ ਮੁੱਖ ਮੁੱਦਾ ਬਣਾਇਆ ਸੀ। ਮੁਹੱਲਾ ਕਲੀਨਿਕਾਂ ਦੇ ਚਾਅ ਦੇ ਵਿੱਚ ਡਿਸਪੈਂਸਰੀਆਂ ਭੁੱਲੇ ਗਏ। ਮੁਹੱਲਾ ਕਲੀਨਿਕ ਤਾਂ ਆਪਣੇ ਪੂਰੇ ਰੂਪ ਰੰਗ 'ਚ ਆਈਆਂ ਹੀ ਨਹੀਂ, ਪਰ ਡਿਸਪੈਂਸਰੀਆਂ ਦੀ ਹਾਲਤ ਇਹ ਹੈ ਪ੍ਰਵੀਨ ਜੀ ਕਿ ਉਹਨਾਂ 'ਚ ਦਵਾਈਆਂ ਭੇਜਣੀਆਂ ਹੀ ਸਰਕਾਰ ਭੁੱਲ ਗਈ ਜੀ। ਜੇਕਰ ਤੁਸੀਂ ਗੱਲ ਕਰੋ ਤਾਂ 2020 ਦੇ ਵਿੱਚ ਸਹੀ ਰੂਪ 'ਚ ਪੰਜਾਬ ਦੀਆਂ ਡਿਸਪੈਂਸਰੀਆਂ 'ਚ ਦਵਾਈਆਂ ਆਈਆਂ ਸੀ। ਉਹ ਤੋਂ ਬਾਅਦ ਕਰੋਨਾ ਕਾਲ ਜਦੋਂ ਆਇਆ, ਉਹ ਤੋਂ ਬਾਅਦ ਦਵਾਈਆਂ ਦੀ ਪੂਰੀ ਖੇਪ ਕਦੇ ਪਹੁੰਚੀ ਹੋ ਨਹੀਂ 2020 ਤੋਂ ਬਾਅਦ ਹੁਣ ਤੱਕ ਜੀ। ਸੋ ਫਿਰ ਇਹ ਚਲਦੇ ਚਲਾਉਂਦੇ ਇਸੇ ਤਰ੍ਹਾਂ ਚੱਲੀ ਗਿਆ ਤੇ ਜਨਵਰੀ ਮਹੀਨੇ ਦੇ ਵਿੱਚ ਕੁਝ ਦਵਾਈਆਂ, ਮਤਲਬ ਕਿ 20 ਤਰ੍ਹਾਂ ਦੀਆਂ ਲਗਭਗ ਦਵਾਈਆਂ ਇੱਥੇ ਪਹੁੰਚੀਆਂ ਤੇ ਉਹ ਵੀ ਕਿੰਨੀਆਂ ਕਿ ਨੇ, ਮਤਲਬ ਬਹੁਤ ਥੋੜੀ ਮਾਤਰਾ 'ਚ ਪਹੁੰਚੀਆਂ। ਜਨਵਰੀ ਤੋਂ ਬਾਅਦ ਹੁਣ ਤੱਕ ਕੋਈ ਦਵਾਈ ਨਹੀਂ ਜੀ। ਸੋ ਇੱਥੋਂ ਹਿਸਾਬ ਲਾ ਲਓ ਕਿ ਨਵੀਂ ਬਣੀ ਸਰਕਾਰ ਨੂੰ ਵੀ 8 ਮਹੀਨੇ ਹੋ ਗਏ ਤੇ ਉਹਨਾਂ ਬਾਵਜੂਦ ਵੀ ਤੁਸੀਂ ਪੇਂਡੂ ਡਿਸਪੈਂਸਰੀਆਂ ਵੱਲ, ਜਿੱਥੇ ਪਿੰਡਾਂ ਵਾਲਿਆਂ ਦੀ ਸਿੱਧੀ ਪਹੁੰਚ ਆ, ਜੀ ਜੀ, ਉਹਨਾਂ ਵੱਲ ਰੱਤਾ ਵੀ ਧਿਆਨ ਨਹੀਂ। ਸੋ ਇੱਕ ਤਾਂ ਆਹ ਇੱਕ ਪਹਿਲੂ ਬਹੁਤ ਚਿੰਤਾ ਵਾਲੀ ਸਥਿਤੀ ਵਾਲੀ ਖੜੀ ਹੈ ਕਿ ਉੱਥੇ ਸਿਰ ਦਰਦ ਦੀ ਦਵਾਈ ਵੀ ਨਹੀਂ ਮਿਲਦੀ ਹੈ ਨਾ, ਪੱਟੀ ਵੀ ਨਹੀਂ ਮਿਲਦੀ, ਪੰਬਾ ਵੀ ਨਹੀਂ ਮਿਲਦਾ, ਸਰਿੰਜ ਵੀ ਨਹੀਂ ਮਿਲਦੀ। ਫਿਰ ਉਸ ਤੋਂ ਬਾਅਦ ਦੂਜਾ, ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਰਾਹਤ ਆਉਂਦੀ ਹੈ ਕਿ ਜਦੋਂ ਕੋਈ ਵੱਡੀ ਬਿਮਾਰੀ ਹੋ ਜਾਵੇ, ਰੱਬ ਨਾ ਕਰੇ ਕਿਸੇ ਨੂੰ ਕੋਈ ਵਿਪਤਾ ਹੈ ਜੀ ਛਿੜੇ ਕਿ ਉਹਨੂੰ ਕੋਈ ਆਪਰੇਸ਼ਨ ਕਰਾਉਣਾ ਪਵੇ, ਕੋਈ ਲੰਬਾ ਇਲਾਜ ਕਰਾਉਣਾ ਪਵੇ, ਕੋਈ ਲਾਇਲਾਜ ਬਿਮਾਰੀ ਦਾ ਇਲਾਜ ਕਰਾਉਣਾ ਪੈ ਜਾਵੇ, ਕੋਈ ਬੜਾ ਐਕਸੀਡੈਂਟ ਚੋਂ ਲੰਘਣਾ ਪੈ ਜਾਵੇ, ਤਾਂ ਉਹ ਸਭ ਤੋਂ ਪਹਿਲਾਂ ਚੰਡੀਗੜ੍ਹ ਨੂੰ ਭੱਜਦੇ ਨੇ ਕਿ ਭਾਈ ਪੀਜੀਆਈ ਚੱਲੋ। ਤੇ ਪੀਜੀਆਈ ਦੇ ਵਿੱਚ ਜੇਕਰ ਵਜਨ ਵੱਧ ਹੋਵੇ, ਉਹਨੂੰ ਲੱਗੇ ਕਿ ਇਹ ਮਰੀਜ਼ ਦਾ ਨਾਰਮਲ ਇਲਾਜ ਹੋ ਸਕਦਾ, 32 ਰੈਫਰ ਕੀਤੇ ਜਾਂਦੇ ਨੇ। ਜਾਂ ਕਈ ਨਾਰਮਲ ਚੈਕਿੰਗ ਦੇ ਵਾਲੇ ਮਰੀਜ਼ 32 ਵੀ ਆਉਂਦੇ ਨੇ ਕਿ 32 ਭੀੜ ਭਾੜ ਘੱਟ ਹੈ ਭਾਈ, ਉੱਥੇ ਕੰਮ ਛੇਤੀ ਹੋ ਜਾਂਦਾ ਜੀ ਜੀ। ਸੋ ਚੰਡੀਗੜ੍ਹ ਦਾ 32 ਹਸਪਤਾਲ, ਪੀਜੀਆਈ ਹਸਪਤਾਲ, 16 ਵਾਲਾ ਹਸਪਤਾਲ, ਇਹ ਜਿਹੜੇ ਲੋਕਲ ਮਰੀਜ਼ਾਂ ਦੇ ਨਾਲ ਪੰਜਾਬ ਦੇ ਮਰੀਜ਼ਾਂ ਲਈ ਵੀ। ਤੇ ਪੰਜਾਬ ਤੋਂ ਜਿਹੜਾ ਮਰੀਜ਼ ਆਉਂਦਾ ਉਹਨਾਂ ਦੇ ਜ਼ਿਆਦਾਤਰ ਆਯੁਸ਼ਮਾਨ ਉਹ ਯੋਜਨਾ ਜਿਹੇ ਵਾਲੇ ਕਾਰਡ ਬਣੇ ਸੀ, ਜਿਹਨੂੰ ਪੰਜਾਬ ਦੀ ਯੋਜਨਾ ਨਾਲ ਜੋੜਿਆ ਗਿਆ ਸੀਗਾ। ਸੋ ਉਸ ਯੋਜਨਾ ਦੇ ਆਧਾਰ ਤੇ ਲੋਕ ਰਾਹਤ ਲੈਣ ਦੀ ਉਮੀਦ ਨਾਲ ਕਿ ਹਾਂ ਇੱਥੇ ਭਾਈ ਇਲਾਜ ਵੀ ਹੋ ਜਾਊਗਾ, 4 ਪੈਸੇ ਸਰਕਾਰ ਵੱਲੋਂ ਵੀ ਅਸੀਂ ਜਿਹਦੇ ਹੱਕਦਾਰ ਆ ਉਹ ਸਾਨੂੰ ਯੋਜਨਾ ਦਾ ਲਾਭ ਵੀ ਮਿਲ ਜਾਊਗਾ। ਸੋ ਲੋੜਵੰਦ ਪਰਿਵਾਰ ਜਦੋਂ ਇੱਥੇ ਆਉਂਦੇ ਨੇ ਪ੍ਰਵੀਨ ਜੀ, ਪਹਿਲਾਂ ਤਾਂ ਉਹ ਆਪਣੇ ਮਰੀਜ਼ ਦੇ ਫਿਕਰਮੰਦੀ ਨਾਲ ਟੁੱਟੇ ਹੁੰਦੇ ਨੇ, ਇਲਾਜ ਖਣੋ ਦੂਰੋਂ ਪਾਰੋਂ ਆਉਣਾ, ਤੇ ਦੂਜਾ ਜਦੋਂ ਦਰਵਾਜ਼ੇ ਤੋਂ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਕਿ ਜੀ ਇਹ ਯੋਜਨਾ ਵਾਲਾ ਕਾਰਡ ਤਾਂ ਨਹੀਂ ਚੱਲਣਾ, ਪੈਸੇ ਹੈਗੇ ਤਾਂ ਮਰੀਜ਼ ਦਾਖਲ ਕਰਾ ਲਓ, ਨਹੀਂ ਘਰ ਨੂੰ ਜਾਓ। ਉਹਨਾਂ ਤੇ ਕੀ ਬੀਤਦੀ ਹੋਏਗੀ। ਇਹ ਪਹਿਲਾਂ ਵੀ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਚੰਡੀਗੜ੍ਹ ਦੇ ਹਸਪਤਾਲਾਂ ਨੇ ਇਲਾਜ ਬੰਦ ਕਰਤਾ ਸੀ ਕਿ ਭਾਈ ਤੁਹਾਡੇ ਕਰੋੜਾਂ ਰੁਪਈਆ ਬਕਾਇਆ ਪਿਆ, ਉਹ ਕੌਣ ਦਊਗਾ। ਤੇ ਉਹ ਤੋਂ ਬਾਅਦ ਸਰਕਾਰ ਦਾ ਔਰ ਆਪਸ ਇਹਨਾਂ ਚ ਅਧਿਕਾਰੀਆਂ ਦੀ ਬੈਠਕ ਹੁੰਦੀ ਹੈ। ਬੈਠਕ ਤੋਂ ਬਾਅਦ ਆਦਾਨ ਪ੍ਰਦਾਨ ਸ਼ੁਰੂ ਹੁੰਦਾ ਤੇ ਤੈਅ ਹੁੰਦਾ ਕਿ ਭਾਈ ਕਿਸ਼ਤਾਂ 'ਚ ਅਸੀਂ ਪੈਸਾ ਮੋੜਾਂਗੇ।
ਠੀਕ ਤੇ ਹੈ। ਉਹ ਕਿਸ਼ਤਾਂ ਵੀ ਪੂਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਪਹਿਲੀ ਵਾਰ ਹੋਇਆ ਹੋਊਗਾ ਕਿ ਪੀਜੀਆਈ ਨੇ ਪੈਸਿਆਂ ਲਈ ਪੰਜਾਬ ਨੂੰ ਚਿੱਠੀ ਲਿਖੀ ਹੋਵੇ। ਤੇ ਹੁਣ 32 ਹਸਪਤਾਲ ਨੇ ਉਹ ਕਿਸ਼ਤਾਂ ਦੇ ਰਾਹੀਂ ਜਿਹੜਾ ਥੋੜਾ ਬਹੁਤ ਆਉਂਦਾ ਸੀ ਤਾਂ ਲੱਗਦਾ ਸੀ ਕਿ ਚਲੋ ਪੁਰਾਣਾ ਚੱਲੀ ਜਾਂਦਾ, ਨਵਾਂ ਟਾਈਮ ਸਿਰ ਕਰੀ ਜਾਣਗੇ, ਪਰ ਉਹ ਨਵੇਂ ਦਾ ਵੀ 4 ਕਰੋੜ ਰੁਪਈਆ ਹੋਰ ਬਕਾਇਆ ਖੜ ਗਿਆ ਕੱਲੇ 32 ਹਸਪਤਾਲ ਦਾ। 32 ਹਸਪਤਾਲ ਦਾ ਕਹਿੰਦੇ 4 ਕਰੋੜ ਰੁਪਈਆ ਬਕਾਇਆ ਖੜਾ ਹੈ। ਤੇ ਉਸ ਦੇ ਕਾਰਨ ਹੁਣ 32 ਹਸਪਤਾਲ ਨੇ ਕਹਿਤਾ ਜੀ ਸਿਰਫ ਅਸੀਂ ਐਮਰਜੈਂਸੀ ਕੇਸ ਲਵਾਂਗੇ, ਤੇ ਅਸੀਂ ਜਿਹੜੇ ਆ ਬਾਕੀ ਇਲਾਜ ਵਾਲੇ ਆਉਂਦੇ ਨੇ, ਖਾਸ ਕਰਕੇ ਜਿਹੜੇ ਆਪਰੇਸ਼ਨ ਵਾਲੇ ਆਉਂਦੇ ਨੇ, ਅਸੀਂ ਕੁਝ ਨਹੀਂ ਕਰਾਂਗੇ, ਕਿ ਪੁਰਾਣਾ ਬਕਾਇਆ ਇੰਨਾ ਖੜਾ। ਤੁਸੀਂ ਹਿਸਾਬ ਲਾਓ ਪ੍ਰਵੀਨ ਜੀ ਕਿ ਪੰਜਾਬ ਦੀ ਆਯੁਸ਼ਮਾਨ ਯੋਜਨਾ ਦੇ ਚਲਦਿਆਂ ਹੁਣ ਪਤਾ ਲੱਗ ਰਿਹਾ ਕਿ ਸਿਰਫ ਇਲੈਕਟ੍ਰੋ ਜਿਹੜੀ ਸਰਜਰੀ ਵਾਲੇ ਮਰੀਜ਼ ਨੇ ਉਹਨਾਂ ਨੂੰ ਨਾ ਕਰ ਦਿੱਤੀ, ਆਪਰੇਸ਼ਨ ਵਾਲੇ ਮਰੀਜ਼ਾਂ ਨੂੰ ਨਾ ਕਰਨੀ ਸ਼ੁਰੂ ਕਰ ਦਿੱਤੀ, ਐਮਰਜੈਂਸੀ ਸੇਵਾ ਦੇ ਲਈ ਹਾਮੀ ਭਰੀ ਹੈ ਕਿ ਸਿਰਫ ਜਿਹੜਾ ਬਹੁਤ ਜ਼ਿਆਦਾ ਐਮਰਜੈਂਸੀ ਵਾਲਾ ਮਰੀਜ਼ ਹੈ ਅਸੀਂ ਉਹਨੂੰ ਅਟੈਂਡ ਕਰਾਂਗੇ। 4 ਕਰੋੜ ਦੀ ਬਕਾਇਆ ਰਾਸ਼ੀ ਖੜੀ ਹੈ। ਪਿਛਲੇ ਮਹੀਨੇ ਮਤਲਬ ਕਿ ਪਹਿਲਾਂ ਵੀ 5 ਮਹੀਨੇ ਪਹਿਲਾਂ ਵੀ ਇਸ ਤਰ੍ਹਾਂ ਇਲਾਜ ਰੋਕਿਆ ਗਿਆ ਸੀ। ਜੇਕਰ ਮੈਂ ਅੰਕੜਿਆਂ ਦੀ ਗੱਲ ਕਰਾਂ ਤਾਂ ਜੀ ਪੀਜੀਆਈ ਦਾ 16 ਕਰੋੜ ਰੁਪਈਆ ਬਕਾਇਆ ਸੀ, ਜਿਸ ਚੋਂ 10 ਕਰੋੜ ਰੁਪਈਆ ਭੁਗਤਾਨ ਹੋਇਆ ਜੀ। 6 ਕਰੋੜ ਰੁਪਈਆ ਬਕਾਇਆ ਖੜਾ ਪੀਜੀਆਈ ਤੇ। ਇਸੇ ਤਰ੍ਹਾਂ ਯੂਟੀ ਪ੍ਰਸ਼ਾਸਨ ਦੇ ਜਿਹੜੇ ਬਾਕੀ ਹਸਪਤਾਲ ਨੇ ਉਹਨਾਂ ਦਾ 3 ਕਰੋੜ ਰੁਪਈਆ ਬਕਾਇਆ ਖੜਾ ਸੀ, 21 ਲੱਖ ਰੁਪਈਆ ਭੁਗਤਾਨ ਹੋਇਆ ਸਰ। ਤੇ ਇੱਧਰ 4 ਕਰੋੜ ਦੇ ਕਰੀਬ 32 ਹਸਪਤਾਲ ਦਾ ਬਕਾਇਆ ਦੱਸਦੇ ਨੇ, 86 ਲੱਖ ਦਾ ਕਹਿੰਦੇ ਭੁਗਤਾਨ ਹੋਇਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪੰਜਾਬ ਸਰਕਾਰ ਕਹਿ ਰਹੀ ਹੈ ਜੀ ਕਿ ਨਹੀਂ ਅਸੀਂ ਤਾਲਮੇਲ 'ਚ ਹੈ, ਅਸੀਂ ਪੈਸੇ ਅਦਾ ਕਰ ਰਹੇ ਹਾਂ ਜੀ, ਇਹ ਜਾਣ ਕੇ ਝੂਠਾ ਪ੍ਰਚਾਰ ਹੈ ਜੀ, ਕੋਈ ਇਲਾਜ ਨਹੀਂ ਰੁਕਿਆ। ਹਸਪਤਾਲ ਵਾਲੇ ਕਹਿੰਦੇ ਭਾਈ ਤਾਂ ਚਿੱਠੀਆਂ ਵੀ ਲਿਖ ਲਈਆਂ ਸਰਕਾਰ ਨੂੰ ਤੁਹਾਡੀ ਨੂੰ, ਅਸੀਂ ਤਾਂ ਬੇਨਤੀ ਵੀ ਕਰ ਲਈ ਤੇ ਅੱਕ ਕੇ ਸਾਨੂੰ ਹੁਣ ਇਹ ਕਦਮ ਚੁੱਕਣਾ ਪਿਆ ਕਿ ਅਸੀਂ ਵੀ ਕਿੱਥੋਂ ਕਰ ਸਕਦੇ ਹਾਂ ਤਾਂ ਜਦੋਂ ਪੈਸੇ ਹੀ ਨਹੀਂ ਆਉਣਗੇ ਉਹਨਾਂ ਯੋਜਨਾਵਾਂ ਦੇ। ਸੋ ਇਸ ਲਈ ਹੁਣ ਆਯੁਸ਼ਮਾਨ ਯੋਜਨਾ ਨੇ ਵੀ ਦਮ ਤੋੜਤਾ, ਇਹਨਾਂ ਦੀ ਪੰਜਾਬ ਸਰਕਾਰ ਦੀਆਂ ਸਿਹਤ ਸਕੀਮਾਂ ਨੇ ਵੀ ਦਮ ਤੋੜਤਾ। ਮੁਹੱਲਾ ਕਲੀਨਿਕ ਅਜੇ ਖੁੱਲੇ ਨਹੀਂ, ਡਿਸਪੈਂਸਰੀਆਂ ਵਿਚਾਰੀਆਂ ਖੁਦ ਇਲਾਜ ਖਣੋ ਮਤਲਬ ਔਖੀਆਂ ਨੇ। ਸੋ ਆਹ ਪੰਜਾਬ ਦੇ ਮਰੀਜ਼ਾਂ ਦੀ ਸਥਿਤੀ ਆ। ਇੱਥੋਂ ਅੰਦਾਜ਼ਾ ਲਾ ਲਓ ਬਦਲਾਅ ਵਾਲਾ ਰੰਗ ਕੀ ਆ।